ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਉਹਦਾ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਇਹਦਾ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ।
ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ ਤੇ ਪੰਜਾਬ ਦੇ
ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ ਅਸੀਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ।
ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਹੈ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ, ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ, ਹਾਂ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ, ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ, ਹਾਂ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ
ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਲੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਇਹ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ, ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ, ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੀ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ, ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਜੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ, ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਜੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ,
ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਆ ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੀ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਹੈਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ। ਅਸੀਂ ਡਟ ਕੇ ਬਿਲਕੁਲ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਜੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ
ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਭਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ, ਹਾਂ, ਹਰ ਜਗ੍ਹਾ। ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੀ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਹੈਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ, ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ। ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ, ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ, ਹਾਂ, ਹਰ ਜਗ੍ਹਾ। ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ
ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ, ਹਾਂ, ਹਰ ਜਗ੍ਹਾ, ਕਿਉਂਕਿ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਹੈਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ
ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ 'ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ 'ਤੇ ਸਟੈਂਡ ਕਰ ਰਹੀ ਆ?
ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਲੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਲੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ, ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੀ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ
ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਸੀ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਦਾ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ? ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਦੇ ਜਾਣ ਦਾ ਭਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਹੈ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ।
ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ, ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ
ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੀ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਹੈਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ, ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਜੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਜੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ।
ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਲੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੀ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਹੈਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਜੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਜੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ
ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਲੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ
ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਭਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ। ਅਸੀਂ ਡਟ ਕੇ ਬਿਲਕੁਲ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਭਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ।
ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਭਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ 'ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਵਾਲਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਇਹ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ। ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ, ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ, ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ 'ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ।
ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਦਾ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਦਿੱਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ। ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੀ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ, ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ।
ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ। ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ, ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਅਸੀਂ ਯਾਨੀ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ। ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ, ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ 'ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ,
ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਦਾ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ? ਦੇਖੋ ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ। ਪਿਛਲੇ ਦਿਨ ਕਾਫੀ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਉਹਨਾਂ ਦੇ ਨਾਲ ਲੋਕਾਂ ਨੇ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ।
ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਦਾ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ, ਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿਵੇਂ ਦਾ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਆ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ, ਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ।
ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਹੈਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਦੇ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ, ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ
ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ।
ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ, ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ, ਹਾਂ, ਹਰ ਜਗ੍ਹਾ, ਕਿਉਂਕਿ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੀ, ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ ਹੈ। ਇਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਜਿਹੜੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ, ਹਾਂ, ਹਰ ਜਗ੍ਹਾ, ਕਿਉਂਕਿ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਬਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ
ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਲੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ, ਪਿਛਲੇ ਦਿਨੀ ਕਾਫੀ ਵਿਵਾਦਾਂ 'ਚ ਰਹੀ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ, ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਲੀ ਸਾਹਿਬ, ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ, ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਭਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ,
ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ ਅਸੀਂ। ਯਾਨੀ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਵਾਲਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਇਹ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ। ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ, ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਇਹ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ, ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ, ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ, ਅਸੀਂ ਡਟ ਕੇ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਵਾਲੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਇਹ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ, ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਨੇ, ਪਹਿਲਾਂ ਅਸੀਂ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਆਲੀ ਸਾਹਿਬ ਕਾਫੀ ਵੱਡਾ ਪ੍ਰੋਗਰਾਮ ਆ, ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਦੇਖੋ, ਅੱਜ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਪਰਿਵਾਰ ਵੱਲੋਂ, ਅਤੇ ਇਸੇ ਮੇਰੇ ਇਲਾਕੇ ਦੇ ਵਿੱਚ ਹੀ ਇੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਖਾਸ ਤੌਰ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਖਾਸ ਤੌਰ 'ਤੇ ਜਿਹੜੇ 3 ਕਾਨੂੰਨ ਰੱਦ ਕਰਾਉਣ ਦੇ ਲਈ,
ਉਸ ਸੰਘਰਸ਼ ਦੇ ਵਿੱਚ ਵੀ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਜਿਹੜਾ ਮਿਲਿਆ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਚਾਹੇ ਮੂਸੇਵਾਲੇ ਦਾ ਮਸਲਾ ਹੈ, ਚਾਹੇ ਭਾਈ ਦੀਪ ਸਿੱਧੂ ਦਾ, ਜਾਂ ਹੋਰ ਵੀ ਜਿਹੜੇ ਮਸਲੇ ਹੈਗੇ ਨੇ, ਜਾਂ ਪੰਥ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ, ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਦੇਖੋ, ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਕੁਰਬਾਨੀਆਂ ਬੜਾ ਇਤਿਹਾਸ ਆ, ਬੜੀ ਵੱਡੀ ਦੇਣ ਆ ਪੰਜਾਬ ਨੂੰ। ਠੀਕ ਆ, ਅੱਜ ਦੇ ਹਾਲਾਤ ਨੇ ਜਿਹੜੇ ਉਹ ਹੋਰ ਪਾਸੇ ਜਾ ਰਹੇ ਨੇ, ਲੇਕਿਨ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪਿੱਛੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ, ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਜੇ ਸਮਝੀ ਕਿ ਰਾਜਨੀਤਿਕ ਅਗਵਾਈ ਕਰ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਚਲੋ, ਜੋ ਵੀ ਕਈ ਗੱਲਾਂ ਹੋਈਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਪੰਥ ਦੀ ਪਾਰਟੀ ਆ, ਪੰਜਾਬ ਦੀ ਪਾਰਟੀ ਆ, ਤੇ ਪੰਥ ਦੀ ਰਹੂਗੀ। ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਫੀ ਵੱਡੇ ਬਿਆਨ ਆਉਂਦੇ ਨੇ। ਪਿਛਲੇ ਦਿਨ ਕਾਫੀ ਵਿਵਾਦਾਂ 'ਚ ਰਹੀ ਆ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਨਸਾਫ ਦੇ ਲਈ ਭੜਕ ਰਹੇ ਨੇ। ਦੇਖੋ, ਵੱਡੀਆਂ ਆਸਾਂ ਦੇ ਨਾਲ ਲੋਕਾਂ ਨੇ ਬਦਲਾਅ ਲੈ ਕੇ ਆਂਦਾ ਸੀਗਾ, ਲੇਕਿਨ 1 ਸਾਲ ਤੱਕ ਕੋਈ ਵਧੀਆ ਰਿਜ਼ਲਟ ਨਹੀਂ ਦੇ ਸਕੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਤੇ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਸ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਜਿਹੜਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ ਨੇ, ਤੇ ਉਹਨਾਂ ਦੇ ਪੂਰੇ ਉਤਰਨ। ਜਿਹੜਾ 4 ਸਾਲ ਰਹਿ ਗਏ ਉਹਦੇ ਵਿੱਚ ਆਪਣੇ ਵਾਅਦੇ ਸਾਰੇ ਪੂਰੇ ਕਰਨ, ਤੇ ਪੰਜਾਬ ਦੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਜੋ ਵੀ ਮਸਲੇ ਹੈਗੇ ਨੇ ਉਹ ਹੱਲ ਕਰਨ ਸਾਰੇ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਨਹੀਂ, ਹਾਂ, ਉੱਥੇ ਵੀ ਜਾਵਾਂਗੇ, ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਨੇ ਪੰਜਾਬ ਦੇ ਮਸਲੇ ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੇ ਅਗਵਾਈ ਵੀ ਕਰਦੇ ਉਹਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਕੌਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁਫਾੜ ਨਾ ਪਾਈਏ। ਇਕਜੁੱਟ ਹੋ ਕੇ ਆਪਾਂ ਇਹ ਲੜਾਈਆਂ ਲੜੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੁਸੀਂ ਮੱਤੇਵਾੜੇ ਦੇ ਵਿੱਚ ਵੀ ਪਹੁੰਚੇ ਹੋ। ਮੱਤੇਵਾੜੇ ਦੀ ਗੱਲ ਹੋਈ ਆ, ਮੱਤੇਵਾੜੇ ਦਾ ਜੰਗਲ ਆ ਜਿਹੜਾ ਉਸ ਨੂੰ ਬਚਾ ਲਿਆ ਗਿਆ, ਪਰ ਹੁਣ ਫੇਰ ਪਾਣੀਆਂ ਦਾ ਰੌਲਾ ਚੱਲ ਰਿਹਾ ਹੈਗਾ। ਜਿਹੜੀਆਂ ਜੋੜਿਆਂ ਨਹਿਰਾਂ ਨੇ ਉੱਥੇ ਫੇਰ ਲੋਕ ਇਕੱਠੇ ਹੁੰਦੇ ਨੇ, ਕਹਿੰਦੇ ਕਿ ਰਾਜਸਥਾਨ ਜਿਹੜੀ ਫੀਡਰ ਆ ਉਸ ਨੂੰ ਪੱਕਿਆ ਨਹੀਂ ਕਰਨ ਦੇਣਾ। ਚਲੋ, ਜੋ ਵੀ ਮੈਂ ਫੇਰ ਕਹਿੰਦਾ ਵੀ ਪੰਜਾਬ ਦੇ ਮਸਲੇ ਉਹਨਾਂ ਲਈ ਅਸੀਂ ਪੂਰੇ ਸੁਹਿਰਦਾ ਤੇ ਡਟ ਕੇ ਅਸੀਂ ਜਿੱਥੇ ਵੀ ਲੋੜ ਆ ਸਾਡੀ ਸਾਥ ਦੇਵਾਂਗੇ। ਅਸੀਂ ਡਟ ਕੇ ਬਿਲਕੁਲ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਜੋ ਵੀ ਪੰਜਾਬ ਦੇ ਸੁਹਿਰਦ ਮਸਲੇ ਨੇ, ਜੋ ਵੀ ਪੰਜਾਬ ਦੇ ਲਈ ਲੜਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਹੋਰ ਤਸਵੀਰਾਂ ਦਿਖਾਵਾਂਗੇ। ਕਾਫੀ ਸਮਾਂ ਹੋ ਗਿਆ ਦੀਪ ਸਿੱਧੂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਵੇਂ ਦਾ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ, ਸਰਕਾਰ ਤੋਂ ਬਾਹਰ ਵਿਰੋਧੀ ਧਿਰ 'ਚ ਵੀ ਰਹੇ ਹੋ। ਉਹਨਾਂ ਜਾਣ ਦਾ ਪਰ ਜਵਾਨੀ ਦੇ ਵਿੱਚ ਜੋ ਚਲੇ ਜਾਣਾ ਬਹੁਤ ਵੱਡਾ ਘਾਟਾ, ਕਿਉਂਕਿ ਜਿੱਥੇ ਬਹੁਤ ਵਧੀਆ ਕਲਾਕਾਰ ਸੀਗੇ ਉੱਥੇ ਨੌਜਵਾਨਾਂ ਦੇ ਵੀ ਹਰਮਨ ਪਿਆਰੇ ਸੀਗੇ। ਉਹਨਾਂ ਤੇ ਸਾਨੂੰ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀਬਾਜ਼ੀਆਂ ਧੜਿਆਂ ਬੰਦੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਕੌਮ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਲੜਿਆ ਗਿਆ, ਇਸ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਸਾਰੇ ਸੰਘਰਸ਼ ਲੜੇ ਜਾਣਗੇ ਤਾਂ ਅਸੀਂ ਪੰਜਾਬ ਦੇ ਜਿਹੜੇ ਵੀ ਹੱਕ ਹੈਗੇ ਲੈ ਸਕਦੇ ਹਾਂ। ਯਾਨੀ ਸਾਹਿਬ, ਅਕਾਲੀ ਦਲ ਨੇ ਹਮੇਸ਼ਾ ਪਾਣੀਆਂ ਦੀ ਗੱਲ ਕਰੀ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰੀ। ਕੀ ਹੁਣ ਲੱਗਦਾ ਵੀ ਅਕਾਲੀ ਦਲ ਉਸੇ ਜਗ੍ਹਾ ਤੇ ਸਟੈਂਡ ਕਰ ਰਹੀ ਆ? ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ। ਕਿਉਂਕਿ ਜੇ ਅਕਾਲੀ ਦਲ ਮਜ਼ਬੂਤ ਹੋਊ ਤਾਂ ਹੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਜਿਹੜੀ ਰਾਖੀ ਕੀਤੀ ਜਾ ਸਕਦੀ। ਇਹੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹ ਵੱਖਰੇ ਨੇ, ਅਕਾਲੀ ਦਲ ਦਾ ਇੰਟਰਸਟ ਪੰਜਾਬ ਦੇ ਨਾਲ ਆ। ਸੋ ਇਸ ਲਈ ਇਹ ਪਾਰਟੀ ਮਜ਼ਬੂਤ ਹੋਣੀ ਬੜੀ ਜ਼ਰੂਰੀ ਹੈ। ਯਾਨੀ ਸਾਹਿਬ, ਕਈ ਵਾਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਅਕਾਲੀ ਦਲ ਸੀ ਲੋਕਾਂ ਦੀ ਪਾਰਟੀ ਸੀ, ਉਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਆ। ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਸ ਨੂੰ ਲੈ ਕੇ ਕੋਈ ਹੈ ਪ੍ਰੋਗਰਾਮ ਜਾਣ ਦਾ ਉੱਥੇ ਤੁਹਾਡਾ? ਜ਼ਰੂਰ ਜਾਵਾਂਗੇ। ਹਾਂ, ਹਰ ਜਗ੍ਹਾ, ਕਿਉਂਕਿ ਜਿਹੜੇ ਕੌਮ ਦੇ ਮਸਲੇ ਨੇ, ਪੰਜਾਬ ਦੇ ਮਸਲੇ ਤੇ ਸਾਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈਗੀ ਆ। ਸਾਡੇ ਨਾਲ ਮਨਪ੍ਰੀਤ ਸਿੰਘ ਇਆਲੀ ਜੀ